ਅਗਲੀ ਬੈਠਕ ਦੀ ਗੱਲ ਕਰ ਲੈਂਦੇ ਹਾਂ। ਅਕਾਲੀ ਦਲ ਕਹਿ ਲਓ ਜਾਂ ਬਾਦਲ ਦਲ ਕਹਿ ਲਓ, ਵੈਸੇ ਬਾਦਲ ਦਲ ਕਹੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਬੈਟਰ ਆ। ਬੈਠਕ ਸੀਗੀ ਬਾਦਲ ਦਲ ਦੀ, ਫੈਸਲਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਮਾਮਲੇ ਦਾ। ਬਿਲਕੁਲ ਜੀ, ਇਹ ਸਵਾਲ ਬਹੁਤ ਵਾਜਬ ਹੈ ਕਿ ਵਰਕਿੰਗ ਕਮੇਟੀ ਦੀ ਬੈਠਕ ਹੋਵੇ ਅਕਾਲੀ ਦਲ ਦੀ ਤੇ ਉਹਦੇ ਵਿੱਚ ਫੈਸਲਾ ਆਵੇ, ਉਹ ਜਿਹੜਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਚ ਹੋਣਾ ਹੁੰਦਾ। ਆਪਾਂ ਕੱਲ ਹੀ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਗੱਲ ਸਾਂਝੀ ਕਰ ਰਹੇ ਸੀ ਕਿ ਦੋ ਮਸਲੇ ਬਹੁਤ ਅਹਿਮ ਨੇ, 7 ਮੈਂਬਰੀ ਕਮੇਟੀ ਤੇ ਜਦਰ ਗਿਆਨੀ ਹਰਪ੍ਰੀਤ ਸਿੰਘ ਦਾ ਬਦਲ, ਜਿਹੜਾ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਆਪਾਂ ਕਰਨਾ। ਇਹ ਦੋ ਫੈਸਲੇ ਆਉਣਗੇ ਜਿਨ੍ਹਾਂ ਚੋਂ 7 ਮੈਂਬਰੀ ਕਮੇਟੀ ਵਾਲਾ ਸਪਸ਼ਟ ਰੂਪ ਚ ਆਊਗਾ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਲੁਕਵੇਂ ਏਜੰਡੇ ਦੇ ਰੂਪ ਚ ਆਊਗਾ ਜੀ। ਬੈਠਕ ਹੋਈ ਵਰਕਿੰਗ ਕਮੇਟੀ ਦੀ, ਲੰਮਾ ਸਮਾਂ ਚੱਲੀ। ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਨ ਲਈ ਸਾਹਮਣੇ ਆਏ, ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੈਠੇ ਸੀ, ਨਾਲ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਬਾਦਲ ਧਿਰ ਦੇ ਬਲਵਿੰਦਰ ਭੁੰਦੜ ਬੈਠੇ ਸੀ। ਲੰਮੇ ਸਮੇਂ ਬਾਅਦ ਧਾਮੀ ਹੋਰਾਂ ਨੇ ਨਾਲ ਇਹਨਾਂ ਦੇ ਪ੍ਰੈਸ ਕਾਨਫਰੰਸ ਸਾਂਝ ਪਈ ਹੈ। ਉਹ ਤਾਂ ਮਾਘੀ ਮੇਲੇ ਵਾਲੀ ਸਟੇਜ ਤੇ ਵੀ ਨਹੀਂ ਇਹਨਾਂ ਨਾਲ ਆਏ ਸੀ, ਇਹਨਾਂ ਦੀਆਂ ਬੈਠਕਾਂ 'ਚ ਵੀ ਲੰਘ ਜਾਂਦੇ ਸੀ, ਆਪਣੀਆਂ ਬੈਠਕਾਂ ਤੋਂ ਬਾਅਦ ਵੀ ਮੀਡੀਆ ਤੋਂ ਕੰਨੀ ਕਤਰਾ ਕੇ ਚਲੇ ਜਾਂਦੇ ਸੀ। ਸੋ ਇਹਦਾ ਮਤਲਬ ਹੁਣ ਧਾਮੀ ਹੋਰਾਂ ਨੂੰ ਮਨਾ ਲਿਆ ਗਿਆ ਜਾਂ ਧਾਮੀ ਹੋਰਾਂ ਨੇ ਆਪਣੀ ਗੱਲ ਕੋਈ ਮਨਾ ਲਈ ਜਿਹੜੇ ਉਹ ਨਾਲ ਆਏ ਨੇ, ਇਹ ਪਹਿਲੂ ਹੈਗਾ। ਹਾਂ, ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਚੀਮਾ ਜੀ ਨੇ ਉਹੀ ਗੱਲਾਂ ਦਾ ਹਵਾਲਾ ਦਿੱਤਾ ਜਿਹੜਾ ਏਜੰਡਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਪਹਿਲਾਂ ਲਿਆਂਦਾ ਹੋਇਆ ਸੀ ਕਿ ਅਸੀਂ ਜੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਜਿਹੜਾ ਹਮਲਾ ਹੋਇਆ, ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਹੋ ਰਹੀ ਆ, ਇੱਥੇ ਜਾਤ ਧਰਮ ਦੇ ਨਾਂ ਦੇ ਉੱਤੇ ਚੋਣਾਂ ਦੀ ਖੇਡ ਖੇਡਣ ਦੀ ਕੋਸ਼ਿਸ਼ ਹੋ ਰਹੀ ਆ, ਅਸੀਂ ਉਹਦੇ ਵਿਰੁੱਧ ਮਤਾ ਪਾਇਆ। ਫਿਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਹਵਾਲਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਸੂਚੀ ਦੇ ਵਿੱਚ ਜਿਹੜੀ ਗੜਬੜ ਆ, ਅਸੀਂ ਉਹਦੇ ਉੱਤੇ ਫਿਰ ਪਹਿਰੇਦਾਰੀ ਕੀਤੀ ਹੈ। ਫਿਰ ਇੱਕ ਵਾਰ ਗੁਰਦੁਆਰਾ ਚੋਣ ਕਮਿਸ਼ਨ SSRO ਸਾਹਿਬ ਕੋਲ ਜਾਵਾਂਗੇ। ਰਾਜਕਰਨ ਜੀ, ਬਿਨਾਂ ਤਰੀਕ ਦਿੱਤਿਆਂ, ਬਿਨਾਂ ਸਮਾਂ ਦਿੱਤਿਆਂ ਇਹ ਤੈਅ ਹੋ ਗਿਆ ਕਿ ਜਿਹੜੀਆਂ ਐਸੀ ਪਿਛਲੀਆਂ ਚੋਣਾਂ ਮਾਰਚ 'ਚ ਹੋਣ ਦੀ ਸੰਭਾਵਨਾ ਸੀ, ਹੁਣ ਉਹ ਮਈ ਤੱਕ ਚਲੀਆਂ ਗਈਆਂ। ਠੀਕ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਇਤਰਾਜ਼ ਨੇ ਕਿ ਨਾ ਸਿੰਘ ਨਾ ਕੌਰ, ਉਹਨਾਂ ਤੋਂ ਬਿਨਾਂ ਵਾਲੇ ਵੀ ਵੋਟਾਂ ਬਣਾ ਲਈਆਂ, ਪਰਿਵਾਰਾਂ ਤੋਂ ਫੋਟੋਆਂ ਲਈਆਂ ਸੀ, ਫਿਰ ਫੋਟੋਆਂ ਲਾਈਆਂ ਵੀ ਨਹੀਂ। ਸੋ ਇਸ ਲਈ ਉਹ ਜਿਹੜੀ ਗੜਬੜ ਤੇ ਸਵਾਲ ਖੜੇ ਸੀ, ਹੁਣ ਇਤਰਾਜ਼ ਹਾਸਲ ਕਰਨ ਦੀ ਤਰੀਕ 10 ਮਾਰਚ ਕਰ ਦਿੱਤੀ ਗਈ ਹੈ ਤੇ ਫਾਈਨਲ ਵੋਟਰ ਸੂਚੀ ਜਿਹੜੀ ਹੈ ਉਹ 16 ਅਪ੍ਰੈਲ ਤੱਕ ਸਾਹਮਣੇ ਆਉਣੀ ਹੈ। ਸੋ ਜੇ 16 ਅਪ੍ਰੈਲ ਤੱਕ ਵੋਟਰ ਸੂਚੀ ਆਉਂਦੀ ਹੈ, ਉਸ ਤੋਂ ਬਾਅਦ ਫਿਰ ਜੇ ਤਰੀਕ ਐਲਾਨੀ ਵੀ ਜਾਊਗੀ ਤਾਂ ਫਿਰ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ, ਚੋਣ ਪ੍ਰਚਾਰ ਦੀ ਪ੍ਰਕਿਰਿਆ, ਇਸ ਲਈ ਮੰਨਿਆ ਜਾ ਰਿਹਾ ਕਿ ਮਈ ਤੋਂ ਪਹਿਲਾਂ ਤਾਂ ਹੁਣ ਚੋਣਾਂ ਦੀ ਸੰਭਾਵਨਾ ਵੀ ਮਈ 'ਚ ਵੀ ਹੋ ਜਾਣ ਤਾਂ ਚਲੋ ਚੰਗਾ, ਵੱਡੀ ਗੱਲ ਹੀ ਹੈ। ਸੋ ਨਹੀਂ ਤਾਂ ਲਟਕਦੀਆਂ ਹੀ ਆ ਰਹੀਆਂ। ਹੁਣ ਇਸ ਲਈ ਫਿਰ ਉਹਨਾਂ ਨੇ ਆਪਣੀ ਜਿਹੜੀ ਮੁਹਿੰਮ ਵਿੱਢੀ ਹੋਈ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਬਾਈਪਾਸ ਕਰਕੇ ਕਿ ਅਸੀਂ ਆਪਣੀ ਮੈਂਬਰ ਭਰਤੀ ਮੁਹਿੰਮ ਸ਼ੁਰੂ ਕਰ ਲਈ। ਉਹਨਾਂ ਨੇ 25 ਲੱਖ ਦਾ ਟੀਚਾ ਰੱਖਿਆ ਸੀ। ਉਹ ਕਹਿੰਦੇ ਅਸੀਂ 25,000 ਕਾਪੀਆਂ ਵੰਡਤੀਆਂ ਸੀ ਤੇ ਜਿੱਚੋਂ 24,600 ਤੋਂ ਵੱਧ ਸਾਡੀਆਂ ਕਾਪੀਆਂ ਜਾ ਚੁੱਕੀਆਂ। ਉਹ ਕਹਿੰਦੇ ਜੀ ਇਹ ਮਤਲਬ ਕਿ 24,440 ਕਾਪੀਆਂ ਸਾਡੀਆਂ ਵੰਡੀਆਂ ਜਾ ਚੁੱਕੀਆਂ ਨੇ, ਮਤਲਬ 24 ਲੱਖ ਤੋਂ ਉੱਪਰ ਦੀ ਮੈਂਬਰਸ਼ਿਪ ਦੀ ਤਾਂ ਹਮੀ ਭਰਤੀ। ਕਹਿੰਦੇ ਕਾਪੀਆਂ ਦੀ ਡਿਮਾਂਡ ਹੋਰ ਆ ਰਹੀ ਹੈ, ਇਸ ਲਈ 10,000 ਕਾਪੀ ਹੋਰ ਛਪਾ ਲਈ। 10,000 ਕਾਪੀ ਦਾ ਮਤਲਬ 10 ਲੱਖ ਮੈਂਬਰਸ਼ਿਪ ਹੋਰ। ਸੋ ਹੁਣ ਅਕਾਲੀ ਦਲ ਨੇ 35 ਲੱਖ ਮੈਂਬਰਸ਼ਿਪ ਦੀ ਮਤਲਬ ਕਿ ਟੀਚਾ ਮਿਥ ਲਿਆ। ਸੋ ਇਹਦਾ ਇਸ਼ਾਰਾ ਉਹਨਾਂ ਨੇ ਕੀਤਾ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਸਾਰਾ ਕੁਝ ਹੋ ਗਿਆ, ਹੁਣ ਭੁੰਦਰ ਸਾਹਿਬ ਸੰਬੋਧਨ ਕਰਨੇ। ਭੁੰਦਰ ਸਾਹਿਬ ਕਹਿੰਦੇ ਹੁਣ ਕਹਿ ਤਾਂ ਦਿੱਤਾ, ਹੁਣ ਰਹਿ ਕੀ ਗਿਆ। ਮਤਲਬ ਉਹ ਪਹਿਲਾਂ ਹੀ ਦੱਸੀ ਜਾਂਦੇ ਨੇ ਕਿ ਭਾਈ ਮੈਨੂੰ ਤਾਂ ਅਸੀਂ ਡੰਮੀ ਬਣਾਇਆ ਹੋਇਆ ਕਾਰਜਕਾਰੀ ਪ੍ਰਧਾਨ, ਚਲਾਤਾ ਤੁਸੀਂ ਤੇ ਸੁਖਬੀਰ ਰਹੇ ਹੋ। ਤੇ ਫਿਰ ਵੀ ਚਲੋ ਉਹਨਾਂ ਨੇ ਇੱਧਰ ਉੱਧਰ ਦੀਆਂ ਇਤਿਹਾਸਕ ਗੱਲਾਂ ਕਰਾ ਕੇ ਆਪਣੀ ਗੱਲ ਨਿਬੇੜੀ ਤੇ ਮਾਈਕ ਆ ਗਿਆ ਧਾਮੀ ਸਾਹਿਬ ਕੋਲ। ਧਾਮੀ ਸਾਹਿਬ ਨੇ ਪਹਿਲਾਂ ਇਨਕਾਰ ਕੀਤਾ, ਫਿਰ ਨਹੀਂ ਜੀ ਬੋਲੋ, ਕੁਝ ਬੋਲੋ। ਧਾਮੀ ਸਾਹਿਬ ਨੇ ਜਿਹੜੀਆਂ ਦੋ ਗੱਲਾਂ ਕਹੀਆਂ, ਇੱਕ ਤਾਂ ਉਹਨਾਂ ਨੇ ਕਹੀ ਜੀ 7 ਮੈਂਬਰੀ ਕਮੇਟੀ ਦੀ ਮੈਂ ਹੁਣ ਬੈਠਕ ਬੁਲਾਊਂਗਾ। ਠੀਕ ਹੈ, ਇਹ ਉਹਨਾਂ ਦੇ ਅਚੇਤ ਚੋਂ ਨਿਕਲੀ ਗੱਲ ਕਿ ਅਚਨਚੇਤ ਨਿਕਲੀ ਗੱਲ। ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ 'ਚ ਜਿਹੜੀ ਜਾਂਚ ਚੱਲ ਰਹੀ ਆ, ਉਸ ਜਾਂਚ ਨੂੰ ਹੁਣ ਮੁਕੰਮਲ ਹੋਣ ਤੱਕ ਸਮਾਂ ਵਧਾ ਦਿੱਤਾ ਗਿਆ। ਕੱਲ ਸਮਾਂ ਮੁੱਕ ਗਿਆ ਸੀ ਉਹਦਾ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ 7 ਮੈਂਬਰੀ ਕਮੇਟੀ ਦੇ ਵਿੱਚ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ ਸੀਗਾ ਕਿ ਵਰਕਿੰਗ ਕਮੇਟੀ ਉੱਚ ਆਪਣੇ ਮੈਂਬਰ ਪਾਏਗੀ ਤੇ ਕੱਲ ਅੰਦਰ ਕੁਝ ਨਾਮਾਂ ਦੇ ਸੁਝਾਅ ਆ ਗਏ। ਕਿਆ ਨਾ ਪਾ ਲਓ 7 ਮੈਂਬਰੀ ਕਮੇਟੀ ਨੂੰ 15 ਮੈਂਬਰੀ ਕਰ ਲਓ, 17 ਮੈਂਬਰੀ ਕਰ ਲਓ, 21 ਮੈਂਬਰੀ ਕਰ ਲਓ। ਉਹਨਾਂ ਨਾਮਾਂ 'ਚ ਤੁਸੀਂ ਹਿਸਾਬ ਲਾ ਲਓ ਕਿ ਨਾਮ ਕਿਸ ਪਾਏਦਾਰ ਦੇ ਹੋਣੇ। ਉਹਨਾਂ 'ਚ ਸੁੱਚਾ ਸਿੰਘ ਲੰਗਾਹ ਦਾ ਨਾਮ ਵੀ ਪਾਇਆ ਜਾ ਰਿਹਾ ਸੀ ਤੇ ਇੱਥੋਂ ਹੀ ਅੰਦਾਜ਼ਾ ਲੱਗਦਾ। ਤੇ ਅੰਦਰੋਂ ਹੀ ਬਾਦਲ ਧਿਰ ਦੇ ਮੈਂਬਰਾਂ ਨੇ ਹੀ ਇਤਰਾਜ਼ ਪ੍ਰਗਟਾਇਆ ਕਿ ਪ੍ਰਧਾਨ ਜੀ ਦਾ ਮਤਲਬ ਸੁਖਬੀਰ ਬਾਦਲ ਆ ਉੱਥੇ, ਹੈ ਨਾ, ਕਿ ਪ੍ਰਧਾਨ ਜੀ ਜੇ ਐਂ ਹੋਇਆ ਫਿਰ ਕੱਲ ਨੂੰ ਜਥੇਦਾਰ ਸਾਹਿਬ ਨੇ ਕੋਈ ਸਖਤ ਫੈਸਲਾ ਲੈ ਲਿਆ, ਫਿਰ ਆਪਾਂ ਕੀ ਕਰਾਂਗੇ, ਆਪਾਂ ਨਾਮਾਂ ਦੀ ਮਨਜ਼ੂਰੀ ਜਥੇਦਾਰ ਸਾਹਿਬ ਤੋਂ ਹੀ ਲੈ ਲਓ। ਹੁਣ ਧਾਮੀ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈ ਕਿ 7 ਮੈਂਬਰੀ ਕਮੇਟੀ ਦੀ ਬੈਠਕ ਹੋਏਗੀ, ਇਹਦਾ ਮਤਲਬ 7 ਮੈਂਬਰੀ ਕਮੇਟੀ ਦੀ ਬੈਠਕ ਦੇ ਵਿੱਚੋਂ ਅਗਲੇ ਨਾਮਾਂ ਦੀ ਸੂਚੀ ਤੈਅ ਕਰਨਗੇ
ਉਹ ਤੈਅ ਕਰਾ ਕੇ ਫਿਰ ਉਧਰ ਲੈ ਕੇ ਜਾਣਗੇ। ਅਜੇ ਵੀ ਮਤਲਬ ਇਹ ਨਹੀਂਗਾ ਕਿ 7 ਮੈਂਬਰੀ ਕਮੇਟੀ ਆਪਣਾ ਉਹ ਕੰਮ ਕਰੂਗੀ ਜਿਹਦੇ ਲਈ ਜੱਦਰ ਸਾਹਮਣੇ ਥਾਪਿਆ। ਤੇ ਜਦੋਂ ਤੱਕ ਇਹ ਸਾਰੀ ਪ੍ਰਕਿਰਿਆ ਹੋਊਗੀ ਤਦ ਤੱਕ ਤਾਂ ਉਹ ਜਿਹੜੀਆਂ 10,000 ਹੋਰ ਕਾਪੀਆਂ ਛਪੀਆਂ ਉਹ ਵੀ ਬੰਦ ਹੋ ਗਈਆਂ ਹੋਣਗੀਆਂ, ਉਹ ਵੀ ਕੱਟ ਹੋ ਗਈਆਂ ਹੋਣਗੀਆਂ। ਫਿਰ ਕੀ ਕਰਨਾ ਜੀ 7 ਮੈਂਬਰੀ ਕਮੇਟੀ ਦਾ ਕੰਮ ਕੀ ਰਹਿ ਗਿਆ? ਮੈਂਬਰਸ਼ਿਪ ਤਾਂ ਜੇ ਸਾਰੇ ਭਰਤੀ ਵਾਲਾ ਕੰਮ ਅਗਲੇ ਨਿਬੇੜ ਕੇ ਹੱਥ ਝਾੜ ਕੇ ਵਿਹਲੇ ਹੋ ਕੇ ਬਹਿ ਗਏ, ਫਿਰ ਕੀ ਕਰਨਾ ਜੀ 7 ਮੈਂਬਰੀ ਕਮੇਟੀ ਨੇ? ਇਹਦਾ ਮਤਲਬ ਅਜੇ ਵੀ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਸਹੀ, ਅਜੇ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਸਿੱਧੇ ਰੂਪ 'ਚ ਨਹੀਂ ਮੰਨਿਆ ਜਾ ਰਿਹਾ। ਦੂਸਰੇ ਪਾਸੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ 3 ਮੈਂਬਰੀ ਕਮੇਟੀ ਨੇ ਜਾਂਚ ਵਿੱਢੀ ਹੈ, ਜਿਹਦਾ ਸਮਾਂ ਹੱਦ ਪਹਿਲਾਂ ਵੀ ਵਧਾਇਆ ਗਿਆ। ਅੱਜ ਧਾਮੀ ਸਾਹਿਬ ਨੇ ਫਿਰ ਕਿਹਾ ਕਿ ਉਸ ਨੂੰ ਅਣਮਿੱਥੇ ਸਮੇਂ ਲਈ, ਜਦੋਂ ਤੱਕ ਉਹ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਸਮਾਂ ਵਧਾ ਦਿੱਤਾ ਗਿਆ। ਇਹ ਕਿਹੜੀ ਜਾਂਚ ਹੈ ਜੀ ਜਿਹਦੇ ਲਈ ਕੋਈ ਸਮਾਂ ਹੱਦ ਨਹੀਂ ਤੈਅ ਹੋ ਰਿਹਾ? ਇਹ ਕਿਹੜਾ ਕੋਈ ਮਤਲਬ ਖਦਾਈ ਕਰਕੇ ਕੁਝ ਲੱਭਣਾ ਥੱਲੇ ਦੱਬਿਆ ਹੋਇਆ ਖਜ਼ਾਨਾ? ਸੋ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਇਸ ਮਸਲੇ ਨੂੰ ਲਟਕਾ ਕੇ ਰੱਖਣਾ ਚਾਹੁੰਦੇ ਨੇ, ਜਾਂ ਜਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਡਰਾ ਕੇ ਰੱਖਣਾ ਚਾਹੁੰਦੇ ਨੇ ਕਿ ਦੇਖੋ ਜਿੰਨੀ ਤੁਹਾਡੀ ਛੁੱਟੀ ਹੋ ਜੂ ਸਾਡੇ ਹਿਸਾਬ ਨਾਲ ਚੱਲ ਪੋ, ਹੈ ਨਾ। ਪਰ ਧਾਮੀ ਸਾਹਿਬ ਕਹਿ ਕਿੱਥੇ ਰਹੇ ਸੀ? ਅਕਾਲੀ ਦਲ ਬਾਦਲ ਵਾਲੀ ਸਟੇਜ ਤੇ, ਉੱਥੇ ਜਿੱਥੇ ਉਹਨਾਂ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ, ਉਸ ਮੀਡੀਆ ਦੇ ਸਾਹਮਣੇ। ਇਹ ਫੈਸਲਾ ਸਮਾਂ ਵਧਾਉਣਾ ਨਹੀਂ ਵਧਾਉਣਾ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਗੱਲ ਹੋਣੀ ਚਾਹੀਦੀ ਸੀ। ਮਤਲਬ ਪ੍ਰਧਾਨ ਸਾਹਿਬ ਨੇ ਆਪਣੀਆਂ ਸ਼ਕਤੀਆਂ ਵਰਤ ਕੇ ਕਹਿਤਾ, ਬਾਅਦ ਚੋਂ ਇਹਨੂੰ ਪ੍ਰਵਾਨ ਕਰਵਾਉਣਗੇ? ਜਾਂ ਇਹ ਮਸਲਾ ਅੰਦਰ ਬਚਾ ਰਿਹਾ ਗਿਆ ਕਿ ਜੇ ਗਿਆਨੀ ਹਰਪ੍ਰੀਤ ਨੂੰ ਹਟਾਉਣਾ ਤਾਂ ਉਹਦਾ ਬਦਲ ਲੱਭੋ। ਉਹ ਬਦਲ ਅਜੇ ਲੱਭ ਨਹੀਂ ਰਹੇ, ਇਸ ਲਈ ਕਹਿੰਦੇ ਜਾਂਚ ਵਧਾ ਦਿਓ। ਜਿਹੜੀ ਗੁਪਤ ਚਰਚਾ, ਇਹਦਾ ਮਤਲਬ ਆਪਾਂ ਗੱਲ ਕੱਲ ਇਸ਼ਾਰਾ ਕਰ ਸੀ, ਜੋ ਗੁਪਤ ਚਰਚਾ ਹੋਈ ਹੈ ਅੰਦਰ, ਤਾਂ ਹੀ ਇਹ ਗੱਲ ਮਤਲਬ ਕਿ ਧਾਮੀ ਹੋਰਾਂ ਦੇ ਮੂੰਹ ਤੇ ਆਈ ਹੈ। ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਲਾਂਬੇ ਕਰਨ ਦਾ ਫੈਸਲਾ ਕਰ ਲਿਆ, ਤੇ ਜਾਂ ਉਹਨਾਂ ਨੂੰ ਡਰਾ ਕੇ ਟਿਕਾਣੇ ਸਿਰ ਲਿਆਉਣ ਦੀ ਕੋਸ਼ਿਸ਼ ਹੈ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਥੋੜਾ ਟਰੈਕ ਤੇ ਲਿਆਏ ਗਿਆਨੀ ਰਘਵੀਰ ਸਿੰਘ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆਈਏ, ਫਿਰ ਗੱਲ ਸ਼ਾਇਦ ਬਣ ਜਾਵੇ। ਪਰ ਹੁਣ ਜੋ ਮਰਜ਼ੀ ਹੋ ਜਾਵੇ, ਹੋ ਸਕਦਾ ਹੈ ਕਿ ਗਿਆਨੀ ਰਘਵੀਰ ਸਿੰਘ ਵੀ ਅਜੇ ਨਾ ਪੂਰਾ ਉਹਨਾਂ ਦੀ ਤੱਕੜੀ ਤੁਰਨ ਇੱਧਰ, ਕਿਉਂਕਿ ਉਹ ਫੁੱਲਾ ਸਿੰਘ ਬਣ ਨਾ ਪਾਉਣ ਤੇ ਉਹ ਗਿਆਨੀ ਗੁਰਬਚਨ ਸਿੰਘ ਬਣਨਾ ਨਹੀਂ ਚਾਹੁੰਦੇ, ਇਸ ਲਈ ਉਹ ਵੀ ਅਜੇ ਦਵੱਲੇ ਆ। ਤੇ ਕੱਲ ਇਸ਼ਾਰਾ ਕੀਤਾ ਗਿਆਨੀ ਹਰਪ੍ਰੀਤ ਨੇ ਇਸ ਗੱਲ ਵੱਲ ਕੰਨੀ ਵੀ। ਉਹ ਕਹਿੰਦੇ ਸ਼ੁਕਰ ਹੈ ਮੈਨੂੰ ਕਹੀ ਜਾਂਦੇ ਤੁਹਾਨੂੰ ਗਿਆਨੀ ਫੁੱਲਾ ਸਿੰਘ ਵਾਲਾ ਅਵਾਰਡ ਦਿੱਤਾ, ਕਹਿੰਦੇ ਖੋਰ ਅਵਾਰਡ ਵੀ ਮਿਲਦਾ ਆਪਣੀ ਕੌਮ ਦੇ ਵਿੱਚ, ਸ਼ੁਕਰ ਹੈ ਉਹ ਨਹੀਂ ਮਿਲਿਆ, ਕਹਿੰਦੇ ਸਾਨੂੰ ਉਹ ਤੋਂ ਬਚ ਗਏ ਅਸੀਂ। ਸੋ ਉਹ ਇਸ਼ਾਰਾ ਵੀ ਉਹਨਾਂ ਨੇ ਕਰਤਾ ਕਿ ਭਾਈ ਤੁਸੀਂ ਨਾ ਕਿਤੇ ਲੈ ਲਿਓ, ਹੋਰਾਂ ਨੂੰ ਇਹ ਵੀ ਕਿਹਾ ਉਹਨਾਂ ਨੇ। ਸੋ ਇਸ ਲਈ ਕਾਫੀ ਕੁਝ ਮਤਲਬ ਕਿ ਪੰਥਕ ਸਿਆਸਤ ਦੇ ਵਿੱਚ ਅਜੇ ਚੱਲ ਰਿਹਾ, ਜਿਹਦੇ ਉੱਤੇ ਆਪਾਂ ਨੂੰ ਨਜ਼ਰ ਰੱਖਣੀ ਪਏਗੀ ਆਉਂਦੇ ਦਿਨਾਂ 'ਚ। ਦੇਖਦੇ ਹਾਂ ਜੀ ਇਹ ਗੱਲ ਕਿੱਧਰ ਨੂੰ ਅੱਗੇ ਵੱਧਦੀ ਹੈ। ਬਿਲਕੁਲ।